ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ, ਵਿਸ਼ੇਸ਼ ਗੱਲਬਾਤ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਨੇ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਪੈਰ ਜਮਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ, ਪਰ ਬਹੁਤੇ ਲੋਕ ਇਹਨਾਂ ਨੂੰ ਉਹਨਾਂ ਦੀ ਜਿਹੜੀ ਇੱਕ ਆਵਾਜ਼ ਦੇ ਕਰਕੇ ਜਾਣਦੇ ਨੇ, ਜਿਨ੍ਹਾਂ ਨੇ ਮੂਵੀ ਧਰਮ ਯੁੱਧ ਮੋਰਚਾ ਪਹਿਲਾਂ ਦੇਖੀ ਆ, ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਆਵਾਜ਼ ਜਿਸ ਨੇ ਦਿੱਤੀ ਆ। ਅੱਜ ਉਹ ਮੁੰਡਾ ਆਪਣੇ ਨਾਲ ਆ, ਉਹ ਹੁਣ ਬਤੌਰ ਐਜ਼ ਏ ਸਿੰਗਰ ਵੀ ਜਿਹੜਾ ਇਸ ਇੰਡਸਟਰੀ ਦੇ ਵਿੱਚ ਆ ਰਿਹਾ ਆ। ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅੰਮ੍ਰਿਤ ਚੀਮਾ ਹੁਣੀ। ਅੰਮ੍ਰਿਤ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੰਮ੍ਰਿਤ ਚੀਮਾ ਜੀ, ਜ਼ਰੂਰ ਆਪਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜੀ ਗੱਲਬਾਤ ਕਰਨੀ ਆ। ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ। ਤੁਸੀਂ ਮੈਨੂੰ ਇਹ ਪਤਾ ਹੈ ਵੀ ਤੁਸੀਂ ਕੈਨੇਡਾ ਦੇ ਵਿੱਚ ਰਾਈਟ ਨਾਓ ਸੈਟਲਡ ਹੈਗੇ ਹੋ। ਕੈਨੇਡਾ ਕਿੱਦਾਂ ਆਉਣ ਦਾ ਬਣਿਆ, ਪਹਿਲੋਂ ਪਿੱਛੋਂ ਪਿੰਡ ਕਿਹੜੇ ਤੋਂ ਹੋ ਤੁਸੀਂ ਪੰਜਾਬ ਤੋਂ? ਮੈਂ ਜੀ ਜਲੰਧਰ ਸਾਡਾ ਸਿਟੀ 'ਚ ਪੈਂਦਾ, ਉੱਥੇ ਦਾ ਬੋਰਨ ਬਰੌਟ ਅਪ ਆ। ਅਤੇ ਫਾਦਰ ਸਾਹਿਬ ਮੇਰੇ ਐਡਵੋਕੇਟ ਆ। ਠੀਕ ਹੈ ਜੀ। ਅਤੇ ਹਿਊਮਨ ਰਾਈਟਸ ਦਾ ਕਰਦੇ ਰਹੇ ਸਿੰਘਾਂ ਦੇ ਸਮੇਂ 'ਤੇ ਜੀ, ਨਿਸ਼ਕਾਮ ਸੇਵਾ ਉਦੋਂ ਕੀਤੀ ਆ। ਮਦਰ ਮੇਰੇ ਆ ਉਹ ਗੌਰਮੈਂਟ ਟੀਚਰ ਆ। ਫਾਦਰ ਮੇਰੇ ਫਾਈਨਾਂਸ ਕੰਪਨੀ ਉੱਥੇ ਚਲਾਉਂਦੇ ਆ ਇੱਕ ਪ੍ਰਾਈਵੇਟ। ਠੀਕ ਹੈ। ਅਤੇ ਮੈਂ ਵੀ ਪਹਿਲਾਂ ਤਾਂ ਲਾਅ 'ਚ ਐਡਮਿਸ਼ਨ ਲਿਆ ਸੀਗਾ। ਅੱਛਾ ਜੀ, ਕਿੱਥੇ? ਇੱਥੇ ਜਲੰਧਰ ਦੇ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਠੀਕ ਹੈ। ਪਰ ਜਦੋਂ ਆਉਂਦੇ ਜਵਾਨੀ ਦੀ ਗਰਮੀ 18 19 ਸਾਲ 20 ਸਾਲ 'ਚੋਂ ਇੱਕ ਵਾਰੀ ਫਿਰ ਕਈ ਵਾਰੀ ਸ਼ਸਤਰਾਂ ਵੱਲ ਤੁਰ ਪੈਂਦੀ ਹੈ। ਆਫ ਟਰੈਕ ਥੋੜ੍ਹੇ ਬਹੁਤੇ ਹੋ ਗਏ। ਫਿਰ ਉੱਥੋਂ ਮੇਰਾ ਵਿੱਚ ਲਾਅ ਤਾਂ ਰਹਿ ਗਿਆ। ਮੈਂ ਖੈਰ BCom ਕੀਤੀ UP ਤੋਂ, ਉੱਥੇ ਮੇਰਾ ਫਾਰਮ ਹਾਊਸ ਸੀਗਾ ਸਾਡਾ। ਠੀਕ ਹੈ ਜੀ। ਅਤੇ ਉੱਥੋਂ ਮੈਂ ਕੰਪਲੀਟ ਕਰਕੇ ਫਿਰ ਮੈਂ ਆ ਗਿਆ 2011 ਦੇ ਵਿੱਚ ਆਇਆ ਟੋਰੰਟੋ। ਇੱਥੇ ਫਿਰ ਹਿਊਮਨ ਰਿਸੋਰਸ ਦੀ ਸਟੱਡੀ ਮੈਂ ਕੀਤੀ ਹੈ ਟੋਰੰਟੋ ਦੇ ਵਿੱਚ। ਹਾਂਜੀ, ਠੀਕ ਹੈ। ਸੋ ਰਾਈਟ ਨਾਓ ਤੁਹਾਡੀ ਸਟੱਡੀ ਸਾਰਾ ਕੁਛ ਡਨ ਹੋ ਚੁੱਕਾ ਕਿ 2011 ਵਿੱਚ ਤੁਸੀਂ ਦੱਸੋ? ਹਾਂਜੀ, ਹੁਣ ਤਾਂ ਲੌਂਗ ਟਾਈਮ ਹੋ ਗਿਆ। ਉੱਥੇ ਮੈਂ 2-2.5 ਸਾਲ ਜਾ ਕੇ PR ਵਗੈਰਾ ਹੋ ਗਏ। ਠੀਕ ਹੈ। ਸੋ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਸਿੰਘਾਂ ਦੇ ਟਾਈਮ ਤੋਂ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਜੁੜਿਆ ਰਿਹਾ ਆ ਤੁਹਾਡੇ ਡੈਡ ਦੇ ਜ਼ਰੀਏ। ਸੋ ਤੁਸੀਂ ਵੀ ਉਹ ਚੀਜ਼ਾਂ ਸਾਰੀਆਂ ਦੇਖੀਆਂ ਬਾਅਦ ਦੇ ਵਿੱਚ। ਇਹ 'ਚ ਇੱਕ ਚੀਜ਼ ਜ਼ਰੂਰ ਅੰਮ੍ਰਿਤ ਤੁਸੀਂ ਦੱਸੋ ਵੀ ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ, ਕਿਉਂਕਿ ਮੈਨੂੰ ਯਾਦ ਆ ਜਦੋਂ ਮੂਵੀ ਰਿਲੀਜ਼ ਹੋਣੀ ਸੀ, ਜਿਹੜੇ ਪ੍ਰੋਡਿਊਸਰ ਸੀਗੇ ਬਾਠ ਹੋਣੀ, ਉਹ ਜਦੋਂ ਆਏ ਸੀਗੇ ਤਾਂ ਉਹ ਦੱਸ ਰਹੇ ਸੀਗੇ ਵੀ ਇੱਦਾਂ ਸਾਨੂੰ ਜਦੋਂ ਅਸੀਂ ਪਹਿਲਾਂ ਟ੍ਰੇਲਰ ਰਿਲੀਜ਼ ਕੀਤਾ, ਜਦੋਂ ਸੰਤਾਂ ਦੀ ਆਵਾਜ਼ ਸੁਣੀ ਲੋਕਾਂ ਨੇ, ਤਾਂ ਸਾਨੂੰ ਉਦੋਂ ਕਾਲ ਆਈ ਸੀ ਇੱਕ ਮੁੰਡੇ ਦੀ, ਕਹਿੰਦੇ ਵੀ ਗੱਲ ਆਵਾਜ਼ ਦੀ ਜਿਹੜੀ ਤੁਹਾਡੇ ਕੋਲ ਬਣ ਨਹੀਂ ਰਹੀ, ਇਸ ਤੋਂ ਵਧੀਆ ਤਰੀਕੇ ਦੇ ਨਾਲ ਜਿਹੜੀ ਆਵਾਜ਼ ਆ ਜਿਹੜੀ ਉਹ ਕਰ ਸਕਦੇ ਆ। ਅਤੇ ਹੁਣ ਪਤਾ ਲੱਗਾ ਵੀ ਉਹ ਤੁਸੀਂ ਉਹ ਜ਼ਰੂਰ ਵਾਕਿਆਤ ਜਿਹੜਾ ਸਾਂਝਾ ਕਰੋ ਸਰੋਤਿਆਂ ਦੇ ਨਾਲ। ਹਾਂਜੀ, ਮੈਂ ਜੀ ਉੱਤੋਂ ਆ ਰਿਹਾ ਸੀਗਾ ਨਿਊਯਾਰਕ ਤੋਂ ਜੀ, ਅਤੇ ਟਰੱਕ ਚਲਾਉਂਦਾ ਸੀਗਾ ਮੈਂ। ਅਤੇ ਮੇਰੇ ਇੱਕ ਸਾਡੇ ਪਰਮ ਮਿੱਤਰ ਆ ਗੈਰੀ ਬਾਜਵਾ ਸਰੀ ਤੋਂ। ਠੀਕ ਹੈ ਜੀ। ਉਹਨਾਂ ਨੇ ਮੈਨੂੰ ਕਿਹਾ ਵੀ ਟ੍ਰੇਲਰ ਆਇਆ, ਅਤੇ ਜਿਵੇਂ ਇੱਕ ਵਧੀਆ ਪਲੇਟਫਾਰਮ ਸਾਨੂੰ ਲੱਗਾ ਵੀ ਗੱਲ ਸਿੱਖਾਂ ਦੀ ਪਹੁੰਚਣ ਲੱਗ ਗਈ। ਅਤੇ ਕਹਿੰਦਾ ਬੜੀ ਖੁਸ਼ੀ ਦੀ ਗੱਲ ਆ, ਦਰਬਾਰ ਸਾਹਿਬ ਅਟੈਕ 'ਤੇ ਬਣੀ ਆ, ਸੱਚ ਸਾਹਮਣੇ ਆਊਗਾ। ਅਤੇ ਉਹ ਜਦੋਂ ਦੇਖਿਆ ਉਸ ਗੱਲ ਨੂੰ, ਤਾਂ ਚਲੋ ਉਹਨੇ ਦੇਖਿਆ, ਉਹ ਦੂਸਰੀ ਗੱਲ ਸ਼ਾਇਦ ਅੱਖੋਂ ਪਰੋਖੇ ਕਰ ਗਏ ਆਵਾਜ਼ ਵਾਲੀ। ਅਤੇ ਮੈਂ ਕਿਹਾ ਆਵਾਜ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ 20ਵੀਂ ਸਦੀ ਦਾ ਯੁੱਗ ਪੁਰਸ਼ ਆ, ਮਰਦੇ ਮੁਜਾਹਿਦ, ਸਾਡਾ ਲੀਡਰ ਸੰਤ। ਆਵਾਜ਼ ਜਿਹੜੀ ਉਹਨਾਂ ਨੇ ਪਾਈ ਸੀ ਉਹ ਤਾਂ ਬਿਲਕੁਲ ਮਤਲਬ ਜਿਹੜੀ ਸੀ ਜਸਟਿਸ ਨਹੀਂ ਸੀ ਕਰ ਰਹੀ ਉਹਨਾਂ ਨੇ। ਅਤੇ ਮੈਂ ਸ਼ੁਰੂ ਤੋਂ ਪੜ੍ਹਦੇ ਰਹਿੰਦੇ ਸੀ ਅਸੀਂ ਸੰਤਾਂ ਬਾਰੇ। ਅਤੇ ਜਿਵੇਂ ਹੁੰਦਾ ਵਾ ਕਿਸੇ ਨੂੰ ਹੁੰਦਾ ਵੀ ਕਿਸੇ ਕਲਾਕਾਰ ਦੀ ਆਵਾਜ਼ ਕੱਢ ਲਈ, ਮਿਮਿਕ ਕਰ ਲਿਆ, ਸੰਤਾਂ ਨੂੰ ਕਰਨਾ, ਉਹ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਸੀ। ਅਤੇ ਕੇਸ ਵੀ ਰੱਖੇ ਹੁੰਦੇ ਸੀ, ਬਾਅਦ 'ਚ ਕਟਾ ਲਏ, ਹਾਲਾਂਕਿ ਸਰੂਪ ਦੇ ਧਾਰਨੀ ਨਹੀਂ ਬਣ ਸਕੇ। ਕੋਸ਼ਿਸ਼ ਕਰਨੀ ਸੰਤਾਂ ਵਾਂਗੂ ਤੁਰਨਾ, ਸੰਤ ਤੀਰ ਫੜ ਕੇ ਤੁਰਦੇ ਸੀਗੇ। ਆਵਾਜ਼ ਦਾ ਅਤੇ ਕੁਦਰਤੀ ਮੇਲ ਬਹਿ ਗਿਆ। ਉਹ ਫਿਰ ਜਦੋਂ ਹੋਈ ਗੱਲ ਤਾਂ ਮੈਂ ਆਪਣੇ ਕਜ਼ਨ ਕਰਨਜੀਤ ਹੁੰਦਲ ਆ ਟੋਰੰਟੋ ਤੋਂ, ਉਹਨਾਂ ਨਾਲ ਕੀਤੀ ਗੱਲ। ਮੈਂ ਕਿਹਾ ਵੀ ਇੱਦਾਂ ਬਾਬਿਓ ਆ ਟ੍ਰੇਲਰ ਤੁਹਾਨੂੰ ਭੇਜਿਆ ਅਤੇ ਆਪਾਂ ਕੋਂਟੈਕਟ ਕਰੀਏ ਭਾਈ ਰਾਜ ਕਾਕੜੇ ਨਾਲ ਅਤੇ ਬਾਠ ਪ੍ਰੋਡਕਸ਼ਨਸ ਨਾਲ। ਉਹ ਕਹਿੰਦੇ ਵੀ ਅਸੀਂ ਰਾਤੀ ਇਕੱਠੇ ਸੀਗੇ। ਠੀਕ ਹੈ। ਉਹਨਾਂ ਦੇ ਕੋਈ ਕਾਮਨ ਫਰੈਂਡ ਸੀਗੇ ਰਾਜ ਕਾਕੜਾ ਜੀ ਹੋਰਾਂ ਨਾਲ, ਅਤੇ ਆਪਾਂ ਕਰ ਲੈਂਦੇ ਹਾਂ। ਜਦੋਂ ਕੀਤੀ ਗੱਲ ਅਤੇ ਪ੍ਰਭ ਸਰਵਨ ਸਿੰਘ ਹੋਰਾਂ ਦਾ ਨੰਬਰ ਸਾਨੂੰ ਮਿਲਿਆ, ਕਹਿੰਦੇ ਜੀ ਇਹ ਰਾਜ ਕਾਕੜਾ ਜੀ ਦੇ ਨਾਲ ਆ, ਕਾਲ ਕਰੋ। ਉਹ ਡਿਕਸੀ ਗੁਰੂ ਘਰੇ ਬੈਠੇ ਸੀ, ਮੈਂ ਫੋਨ ਕੀਤਾ, ਕਹਿੰਦੇ ਕਿ ਫਿਰ ਆਹ ਡਾਇਲੋਗ ਜਰਾ ਕਿ ਤੁਸੀਂ ਬੋਲ ਕੇ ਦੱਸੋ। ਠੀਕ ਹੈ। ਅਤੇ ਮੈਂ ਜਦੋਂ ਉਹ ਦੱਸਿਆ ਅਤੇ ਉਹ ਬਸ ਉਹਨਾਂ ਦਾ ਅਗਲਾ ਸੀ, ਆਂਦੇ ਵੀ ਆ ਜਾਓ ਪਹਿਲਾਂ ਲੰਗਰ ਛਕੀਏ। ਅਤੇ ਡਾਇਲੋਗ ਜਿਹੜਾ ਸੀਗਾ ਜੇ ਤੁਸੀਂ ਖੁਦ ਇੱਕ ਵਾਰੀ ਜੇ ਬੋਲ ਕੇ ਦਿਖਾ ਦਿਓ। ਡਾਇਲੋਗ ਮੈਂ ਸੁਣਾਉਂਦਾ ਜੀ, ਤੁਸੀਂ ਹੁਣ ਜਿਹੜਾ ਵਾਇਰਲ ਵੀ ਹੋਇਆ ਜਿਹੜਾ ਉਹ ਸੀਗਾ,
3-4 ਦਿਨ ਹੋਏ ਆ ਜਥੇ ਦੀ ਜੀਪ ਪਕੜ ਲਈ ਇਕਬਾਲ ਸਿੰਘ ਨਾਂ ਦੇ ਇੰਸਪੈਕਟਰ ਨੇ। ਸਿੰਘ ਤਾਂ ਚਲੋ ਅੱਜ ਸਟੇਜ ਤੇ ਬੈਠੇ ਆ, ਜੀਪ ਅਜੇ ਵੀ ਠਾਣੇ ਆ। ਮੈਂ ਇੱਕ ਵਾਰਨਿੰਗ ਕਰ ਦੇਣਾ ਚਾਹੁੰਦਾ ਸਟੇਜ ਦੇ ਉੱਪਰੋਂ ਇਕਬਾਲ ਸਿੰਘ ਨੂੰ, ਇਹ ਜੀਪ ਤੂੰ ਜੀ ਸਦਕਾ ਚਲਾਉਣੀ ਚਲਾ, ਇਹਦੇ ਟਾਇਰ ਵੀ ਲਾਉਣੇ ਲਾ ਲਵੋ, ਹੋਰ ਜੋ ਸਮਾਨ ਇਹਦਾ ਟੈਂਕੀ ਪਾਣੀ ਵਾਲੀ ਖੋਲਣੀ ਖੋਲ ਲਵੋ, ਪਰ ਪਿੱਛੇ ਪਰਿਵਾਰ ਨੂੰ ਦੱਸ ਜਾਵੀਂ ਜੇ ਤੂੰ ਕਿਤੇ ਚਲਿਆ ਗਿਆ ਤੇ ਇਹ ਇੱਕ ਦੀਆਂ 2 ਜੀਪਾਂ ਲੈਣੀਆਂ ਤੇ ਲੈਣੀਆਂ ਵੀ ਤੇਰੇ ਕੋਲੋਂ ਨਵੀਆਂ। ਕਿਆ ਬਾਤ ਹੈ। ਸੋ ਬਿਲਕੁਲ ਹੁਣ ਜਿਹੜਾ ਕੋਈ ਤਾਂ ਫੇਸਬੁੱਕ ਤੇ ਦੇਖ ਰਿਹਾ ਉਹ ਤਾਂ ਦੇਖ ਰਹੇ ਆ ਵੀ ਇਹ ਤਾਂ ਅੰਮ੍ਰਿਤ ਚੀਮਾ ਜਿਹੜਾ ਆ ਬੋਲ ਰਿਹਾ, ਪਰ ਬਿਲਕੁਲ ਜਿਨ੍ਹਾਂ ਨੇ ਸੰਤਾਂ ਦੇ ਲੈਕਚਰ ਸੁਣੇ ਆ ਜਾਂ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂ ਹੂਬਹੂ ਉਹਨਾਂ ਨੂੰ ਦੇਖਿਆ ਤੇ ਆਵਾਜ਼ ਸੁਣ ਕੇ ਉਹ ਜਿਹੜਾ ਚਿਹਰਾ ਮੋਹਰਾ ਜਾਂ ਉਹ ਗੱਲਾਂ ਜਿਹੜੀਆਂ ਉਹ ਯਾਦ ਆ ਜਾਂਦੀਆਂ। ਸੋ ਬੜੀ ਕਿਰਪਾ ਹੈ ਵੀ ਵਧੀਆ ਜਿਹੜੀ ਚੀਜ਼ ਆ, ਤੇ ਚਲੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀ ਆਵਾਜ਼ ਦੀ ਜਿਹੜੀ ਹੈ ਕਿਤੇ ਹੋਰ ਵੀ ਜ਼ਰੂਰਤ ਪਵੇ, ਇਹੀ ਜਿਹੜੀ ਆਪਾਂ ਕਾਮਨਾ ਕਰਦੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਚਲੋ ਸਿੰਘਾਂ ਦੇ ਵੱਲੋਂ ਮੂਵੀਆਂ ਕੁਝ ਬਣਨੀਆਂ ਸ਼ੁਰੂ ਹੋਣ ਵੀ ਜਿਹੜਾ ਤਰਾਸਦੀ ਸਿੱਖਾਂ ਦੇ ਨਾਲ ਹੋਈ ਆ ਵੀ ਉਹ ਦੱਸੀ ਜਾ ਸਕੇ। ਸਾਡੀ ਗੱਲ ਪਹੁੰਚ ਨਹੀਂ ਸਕੀ, ਕਾਰਨ ਇਹ ਆ ਕਿ ਇੱਕ ਸੰਘਰਸ਼ ਲੜਿਆ ਕੌਮ ਨੇ। ਚਲੋ ਅੱਜ ਆਪਣਾ ਇਹ ਵਿਸ਼ਾ ਨਿਗਾ ਆਪਾਂ ਡੂੰਘਾਈ ਚ ਜਾਵਾਂਗੇ ਨਹੀਂ, ਬਟ ਇੱਕ ਸੰਘਰਸ਼ ਲੜਿਆ ਕੌਮ ਨੇ, ਬੱਚੇ ਤੋਂ ਲੈ ਕੇ ਬੀਬੀਆਂ, ਮਾਤਾਵਾਂ, ਬਜ਼ੁਰਗਾਂ, ਨੌਜਵਾਨ ਤਾਂ ਹੈ ਸੀਗੇ, ਸਾਰਿਆਂ ਨੇ ਲੜਿਆ। ਬਟ ਇੰਨਾ ਕੁਛ ਕਰਨ ਦੇ ਬਾਵਜੂਦ ਅਸੀਂ ਇਹ ਦੱਸ ਹੀ ਨਹੀਂ ਸਕੇ ਦੁਨੀਆ ਨੂੰ ਕਿ ਅਸੀਂ ਹੈ ਕੀ ਹਾਂ। ਸਾਨੂੰ ਸਾਡੇ ਵਿਰੋਧੀ ਜਮਾਤ ਨੇ ਇੱਕ ਜਿਵੇਂ ਬੱਚੇ ਨੂੰ ਕਰੀਦਾ ਨਾ ਕਿ ਆਜਾ ਕਾਕਾ ਤੈਨੂੰ ਨਹੀਂ ਪਤਾ ਮੈਂ ਤੈਨੂੰ ਦੱਸਦਾ ਤੂੰ ਕੀ ਹੈ, ਸਾਨੂੰ ਉਹਨਾਂ ਨੇ ਡਿਫਾਈਨ ਕੀਤਾ ਕਿ ਇਹ ਅੱਤਵਾਦੀ ਨੇ। ਇਹ ਕੌਣ ਨੇ? ਤੋ ਜੇ ਪਲੇਟਫਾਰਮ ਆਪਾਂ ਨੂੰ ਮਿਲਦਾ ਤੇ ਆਪਾਂ ਚਾਹੀਦਾ ਆਪਣੀ ਗੱਲ ਪਹੁੰਚਾਈਏ। ਬਿਲਕੁਲ ਸੋ ਇਹ ਚੰਗੀ ਗੱਲ ਆ। ਸੋ ਜਾਗਰੂਕ ਹੋਣਾ, ਇਤਿਹਾਸ ਦੇ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਆ। ਸੋ ਇਹ ਕਿਉਂਕਿ ਕੰਮ ਕਰਨਾ ਦੇਖੋ ਔਖਾ, ਜਿਹੜੀ ਗੱਲ ਤੁਸੀਂ ਆਖੀ ਆ ਵੀ ਕਿਉਂਕਿ ਲੋਕ ਫਿਰ ਜੱਜ ਕਰਦੇ ਨੇ ਬੰਦੇ ਨੂੰ ਵੀ ਤੁਸੀਂ ਆਵਾਜ਼ ਇੱਦਾਂ ਕਰ ਰਹੇ ਹੋ, ਖੁਦ ਕਿੱਦਾਂ ਆ, ਕਿਵੇਂ ਆ। ਸੋ ਇਹ ਨਾ ਹੋਵੇ ਵੀ ਕਿਸੇ ਨੂੰ ਉਸ ਚੀਜ਼ ਦੇ ਬਾਰੇ ਪਤਾ ਹੀ ਨਾ ਹੋਵੇ ਵੀ ਉਵੇਂ ਹੀ ਉੱਦਾਂ ਹੀ ਡਾਇਲੋਗ ਬੋਲਦੇ ਨੇ। ਨਹੀਂ ਜੀ। ਸੋ ਚਲੋ ਬਹੁਤ ਵਧੀਆ, ਚਲੋ ਚੰਗੀ ਗੱਲ ਆ। ਤੇ ਹੁਣ ਅੰਮ੍ਰਿਤ ਚੀਮਾ ਤੁਹਾਡੇ ਜਿਹੜੇ ਹੁਣ ਇਸ ਅਗਲੇ ਨਵੇਂ ਕਰੀਅਰ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਵੀ ਹੁਣ ਜਿਹੜਾ ਤੁਸੀਂ ਸਿੰਗਿੰਗ ਵਾਲੇ ਪਾਸੇ ਨੂੰ ਜਿਹੜਾ ਕਦਮ ਚੱਕਿਆ ਆ, ਇਹ ਚਲੋ ਹੁਣ ਸਾਰੇ ਜਾਣੇ ਪੁੱਛਦੇ ਨੇ ਕਿ ਤੁਹਾਨੂੰ ਵੀ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਵੀ ਸਿੰਗਰ ਬਣਨਾ ਹੈ ਜਾਂ ਅਚਨਚੇਤੇ ਇਸ ਪਾਸੇ ਵੱਲ ਨੂੰ ਬਣਿਆ? ਮੈਨੂੰ ਸੀਗਾ ਸ਼ੁਰੂ ਤੋਂ, ਤੇ ਗੁਣਗੁਣਾਉਂਦੇ ਰਹਿਣਾ ਗੀਤ, ਤੇ ਸਿੱਖਣ ਦੀ ਵੀ 1-2 ਵਾਰੀ ਕੋਸ਼ਿਸ਼ ਕੀਤੀ। ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੜ੍ਹਾਈ ਦੇ ਉਹੀ ਦਿਨ ਜਦੋਂ ਪੜ੍ਹਾਈ ਤੋਂ ਇੱਕ ਵਾਰੀ ਆਫ ਟਰੈਕ ਹੋ ਗਈ, ਉਹਨਾਂ ਦਿਨਾਂ 'ਚ ਹੀ ਰਿਆਜ਼ ਸਟਾਰਟ ਕੀਤਾ ਸੀਗਾ, ਬਟ ਫਿਰ ਆਫ ਟਰੈਕ। ਤੇ ਫਿਰ ਇੱਥੇ ਆਏ ਹੁਣ ਉਸਤਾਦ ਰਜਿੰਦਰ ਰਾਜ ਜੀ ਬਰੈਂਪਟਨ ਤੋਂ, ਰਾਜ ਅਕੈਡਮੀ, ਠੀਕ ਹੈ, ਤੇ ਉਹਨਾਂ ਦੀ ਸੰਗਤ ਕਰੀਦੀ ਆ, ਠੀਕ ਹੈ। ਫਿਰ ਕੀਤਾ ਤੇ ਫਿਰ ਦੁਬਾਰਾ ਜਦੋਂ ਆ ਗਈ ਗੱਡੀ ਲਈਏ ਤੇ ਮੈਂ ਕਿਹਾ ਚਲੋ ਕੋਸ਼ਿਸ਼ ਕਰਦੇ ਆ। ਠੀਕ ਆ। ਸੋ ਹੁਣ ਇਹਨੂੰ ਤੁਸੀਂ ਬਤੌਰ ਫੁੱਲ ਫਲੈਜ ਕਰੀਅਰ ਦੇ ਵਜੋਂ ਦੇਖ ਰਹੇ ਹੋ ਜਾਂ ਅਜੇ ਇਸ ਨੂੰ ਹੌਬੀ ਦੇ ਵਜੋਂ ਹੀ ਕਰ ਰਹੇ ਹੋ? ਹੌਬੀ ਲਈ ਸਟਾਰਟ ਕੀਤਾ ਸੀ, ਬਟ ਹੁਣ ਹੌਲੀ ਹੌਲੀ ਕਿਉਂਕਿ ਗੀਤ 2 ਪਹਿਲਾਂ ਆਏ ਆ ਜੀ ਤੇ ਰਿਸਪੌਂਸ ਵਧੀਆ ਮਿਲਿਆ। ਹੁਣ ਤੀਸਰਾ ਗੀਤ ਜਿਹੜਾ ਵਾ ਅੱਜ ਕੀਤਾ ਵਾ ਡਨ, ਸ਼ੂਟ ਕਰਕੇ ਹਟੇ ਆ, ਤੇ ਹੁਣ ਉਹਦੇ ਵਿੱਚ ਆਪਾਂ ਕਰਾਂਗੇ, ਲੈ ਕੇ ਚੱਲਾਂਗੇ ਇਸ ਚੀਜ਼ ਨੂੰ ਅੱਗੇ ਜੀ। ਸੋ ਬਹੁਤ ਵਧੀਆ, ਚੰਗੀ ਗੱਲ ਆ। ਤੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਅੱਗੇ ਕਰੋ। ਤੇ ਮੈਂ ਦੇਖ ਰਿਹਾ ਵੀ ਸਾਨੂੰ ਰਿਕੁਐਸਟ ਜਿਹੜੀ ਆ ਰਹੀ ਆ, ਬਹੁਤ ਸਾਰੇ ਜਿਹੜੇ ਕਈ ਸਰੋਤੇ ਕਾਲ ਕਰ ਰਹੇ ਆ ਤੇ ਕਈ ਜਣੇ ਸਾਡੇ ਫੇਸਬੁੱਕ ਦੇ ਜ਼ਰੀਏ ਕਹਿ ਰਹੇ ਨੇ ਵੀ ਪਲੀਜ਼ ਜਿਹੜਾ ਤੁਸੀਂ ਡਾਇਲੋਗ ਜਿਹੜਾ ਪਹਿਲੋਂ ਤੁਸੀਂ ਬੋਲਿਆ ਸੀਗਾ ਉਹ ਇੱਕ ਵਾਰੀ ਜਿਹੜੇ ਸੰਤਾਂ ਦੀ ਆਵਾਜ਼ ਦੇ ਵਿੱਚ, ਜੇ ਉਹੀ ਡਾਇਲੋਗ ਜਾਂ ਕੋਈ ਹੋਰ ਡਾਇਲੋਗ ਜੇ ਤੁਸੀਂ ਉਹਨਾਂ ਦੀ ਆਵਾਜ਼ ਦੇ ਵਿੱਚ ਜੇ ਤੁਸੀਂ ਦੁਬਾਰਾ ਕਰ ਸਕਦੇ ਹੋ ਤਾਂ। ਹਾਂਜੀ ਬੋਲ ਦਿੰਦੇ ਆ, ਹੋਰ ਸੁਣਾ ਦਿੰਦੇ ਆ ਇਹ ਤਾਂ। ਹਾਂਜੀ ਬਿਲਕੁਲ। ਪਰਉਪਕਾਰੀ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਇਕੱਤਰ ਹੋਏ ਹਾਂ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰੋਜ਼ਪੁਰ ਵਾਲਾ ਇੱਕ SSP ਹੈ, ਨਾਂ ਤੇ ਉਹਦਾ ਮੈਨੂੰ ਪਤਾ ਨਹੀਂ, ਚਲੋ ਪਤਾ ਕਰਾ ਲਾਂਗੇ ਜਿੱਦਣ ਕੁਛ ਕਰਨਾ ਹੋਇਆ। ਉਸ ਨੇ ਪ੍ਰਸ਼ਨ ਕੀਤਾ ਕਿ ਸ਼ਹੀਦ ਭਾਈ ਹਰਦੇਵ ਸਿੰਘ ਦੇਬੂ ਦੀ ਲਾਸ਼ ਪ੍ਰਕਰਮਿਆਂ ਵਿੱਚ ਲੈ ਕੇ ਕਿਉਂ ਆਂਦੀ ਗਈ। ਉਹਨੂੰ ਮੈਂ ਦੱਸ ਦੇਣਾ ਚਾਹੁੰਦਾ, ਸ਼ਹੀਦਾਂ ਦੀਆਂ ਤੇ ਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਇੱਥੇ ਆਈਆਂ
ਤੇ ਜਿਨ੍ਹਾਂ ਨੇ ਸਰਕਾਰ ਦੇ ਹੱਥ ਟੋਕੇ ਬਣ ਕੇ ਕੌਮ ਤੇ ਤਸ਼ੱਦਦ ਕਰਨਾ ਚਾਹਿਆ, ਉਹਨਾਂ ਦੇ ਸਰੀਰ ਲਿਆ ਕੇ ਜਿਉਂਦੇ ਮਸੇ ਰੰਗੜ ਵਾਂਗੂ ਤੇ ਸਿਰ ਵੱਢ ਕੇ ਵਾਲੀਬਾਲ ਵਾਂਗੂ ਬੁੱਢੇ ਜੋੜਲ ਜਾ ਕੇ ਤੇ ਖਿੱਦੋ ਖੂੰਡੀ ਵੀ ਉਹਦੇ ਨਾਲ ਖੇਡਿਆ ਗਿਆ। ਕੀ ਬਾਤ ਹੈ, ਕੀ ਬਾਤ ਹੈ। ਸੋ ਚਲੋ ਇਸੇ ਦੇ ਉੱਤੇ ਜੇ ਗੱਲ ਕਰੀਏ, ਜਦੋਂ ਤੁਸੀਂ ਕਹਿੰਦੇ ਸੀ ਵੀ ਟਰਾਈ ਕਰਦੇ ਹੁੰਦੇ ਸੀ ਉਹਨਾਂ ਵਰਗੀ ਆਵਾਜ਼ ਕੱਢਣ ਦੀ ਜਾਂ ਉਹਨਾਂ ਵਾਂਗੂ ਚੱਲਣਾ, ਸੋ ਇਹ ਕਿੰਨਾ ਕੁ ਚਿਰ ਤੁਹਾਨੂੰ ਲੱਗਾ ਤੇ ਕਦੋਂ ਤੁਹਾਨੂੰ ਕੋਈ ਕਹਿਣ ਲੱਗ ਗਏ ਵੀ ਤੁਹਾਡੀ ਆਵਾਜ਼ ਜਿਹੜੀ ਉਹਨਾਂ ਦੇ ਨਾਲ ਮਿਲਦੀ ਹੈ? ਮੇਰਾ ਜੀ ਸੀਗਾ ਤਕਰੀਬਨ ਸਾਡੇ 10th ਦੇ ਪੇਪਰ ਸੀਗੇ ਉਦੋਂ। ਅੱਛਾ ਜੀ। ਤੇ ਪੜ੍ਹਾਈ ਨਾਲ ਮੇਰਾ ਸ਼ੁਰੂ ਤੋਂ ਹੀ ਜਿਹੜਾ ਵੇਖੋ ਟਕੜਕਾ ਚੱਲਿਆ। ਤੇ ਮੈਨੂੰ ਸਵੇਰੇ 4-5 ਵਜੇ ਘਰ ਦੇ ਬਿਠਾ ਦਿੰਦੇ ਹੁੰਦੇ ਸੀ ਪੜ੍ਹਨ। ਠੀਕ ਹੈ, ਤੂੰ ਪੜ੍ਹ ਲਾ। ਤੇ ਉਹ ਇਦਾਂ ਨਕਸ਼ਾ ਸੀਗਾ, ਇੱਕ ਪਾਸੇ ਵਾਸ਼ਰੂਮ ਸੀ, ਉਹ ਦੂਸਰੇ ਰੂਮ ਨਾਲ ਕਨੈਕਟ ਹੁੰਦਾ ਸੀ। ਕਦੀ ਡੈਡੀ ਉਧਰੋਂ ਛਾਪਾ ਮਾਰ ਲੈਂਦੇ ਵੀ ਸੁੱਤਾ ਤੇ ਨਹੀਂ, ਕਦੀ ਇੱਧਰੋਂ ਰੂਮ ਵੱਲੋਂ। ਤੇ ਫਿਰ ਉਦੋਂ ਫਤਿਹਨਾਮਾ ਆਉਂਦਾ ਹੁੰਦਾ ਸੀ ਮੈਗਜ਼ੀਨ, ਉਹ ਮੈਂ ਵਿੱਚ ਰੱਖਿਆ ਹੁੰਦਾ ਸੀ, ਦੋਵੇਂ ਸਾਈਡਾਂ ਤੇ ਕਿਤਾਬਾਂ ਰੱਖੀਆਂ ਹੁੰਦੀਆਂ ਸੀ ਤੇ ਮੈਂ ਪੜ੍ਹਦਾ ਸੀ ਉਹਨੂੰ। ਠੀਕ ਹੈ। ਜਦੋਂ ਮੈਂ ਉਹ ਤੋਂ ਪ੍ਰਭਾਵਿਤ ਹੋਇਆ ਫਿਰ ਮੈਂ ਆਡੀਓ ਲੱਭੇ, ਆਡੀਓ ਸੁਣੇ। ਆਡੀਓ ਮੈਂ ਕੋਈ 6 ਮਹੀਨੇ ਲਗਾਤਾਰ ਸੁਣੇ ਉਹਨਾਂ ਦੇ। ਉਹ ਜਦੋਂ ਕਿਸੇ ਨਾਲ ਵੈਸੇ ਕਿਸੇ ਨਾਲ ਗੱਲ ਕੀਤੀ, ਮੈਂ ਸੰਤਾਂ ਦੀ ਆਵਾਜ਼ ਇਦਾਂ ਸੀ, ਉਹ ਕਹੇ ਵੀ ਨਹੀਂ ਦੁਬਾਰਾ ਕਰ ਯਾਰ, ਤੂੰ ਜੇਬ 'ਚ ਕੁਝ ਪਾਇਆ, ਤੂੰ ਉੱਤੇ ਲਾ ਰਿਆ ਕਿਸੇ ਚੀਜ਼। ਅੱਛਾ। ਮੈਂ ਨਹੀਂ ਦੁਬਾਰਾ। ਫਿਰ ਜੋ ਇਹ ਕੀਤਾ ਤੇ ਜਿਹੜੇ ਹੋਰ ਵੀ ਸੰਤਾਂ ਦਾ ਸਤਿਕਾਰ ਤੇ ਚਲੋ ਸਾਰੀ ਕੌਮ ਹੀ ਕਰਦੀ ਹੈ, ਤੇ ਜਿਹੜੇ ਕੁਝ ਨਜ਼ਦੀਕੀ ਹੁੰਦੇ ਉਹਨਾਂ ਨੂੰ ਕਿਹਾ ਹੁੰਦੇ ਵੀ ਹੋ ਜਾ ਇਦਾਂ ਲੱਗਦੀ ਹੈ। ਤੇ ਫਿਰ ਉਦੋਂ ਤੋਂ ਹੋ ਗਿਆ ਤੇ ਵੇਖ ਲਓ ਕੰਮ ਆਈ ਗਈ ਕਿਤੇ ਨਾ ਕੰਮ। ਨਹੀਂ ਚਲੋ ਇਹ ਦੇਖੋ ਚੰਗੇ ਕਾਰਜ ਦੇ ਵਿੱਚ ਜਿਹੜੀ ਇਹ ਕੰਮ ਆਈ ਆ। ਸੋ ਇਹ ਕਿਉਂਕਿ ਇੱਕ ਚਿਹਰਾ ਮੋਹਰਾ ਦਿਖਾਉਣਾ ਤੇ ਉਹ ਆਵਾਜ਼ ਜੇ ਜਸਟਿਸ ਨਾ ਕਰ ਸਕੇ ਇੱਕ ਮੂਵੀ ਦੇ ਵਿੱਚ ਤਾਂ ਫਿਰ ਰੋਬ ਨਹੀਂ ਬਣਦਾ ਉਸ ਗੱਲ ਦਾ, ਜਿੱਦਾਂ ਉਹਨਾਂ ਦੀ ਆਵਾਜ਼ ਦਾ ਰੋਬ ਸੀ, ਜਿੱਦਾਂ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਰੋਬ ਸੀਗਾ। ਸੋ ਅਮਰਿਤ ਚੀਮਾ, ਵਾਪਸੀ ਜਿਹੜੀ ਸਿੰਗਿੰਗ ਵਾਲੇ ਪਾਸੇ ਨੂੰ ਜਿਹੜਾ ਆਪਾਂ ਇਹ ਜਦੋਂ ਦੱਸਿਆ ਵੀ ਹੁਣ ਤੁਸੀਂ ਸਿੱਖ ਰਹੇ ਹੋ ਇਸ ਨੂੰ ਬਤੌਰ ਜਿਹੜਾ ਕਰੀਅਰ ਦੇ ਵਜੋਂ ਜਿਹੜਾ ਤੁਸੀਂ ਕਰਨਾ ਹੈ, ਤੇ ਹੁਣ ਤੱਕ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ 2 ਜਿਹੜੇ ਗੀਤ ਆ ਚੁੱਕੇ ਆ। ਸੋ ਤੁਸੀਂ ਰਹਿੰਦੇ ਟੋਰਾਂਟੋ ਆ ਇਸ ਟਾਈਮ, ਤੁਸੀਂ ਅਮਰੀਕਾ ਦੇ ਵਿੱਚ ਹੋ, ਇੱਧਰ ਕਿੱਧਰ ਦਾ ਦੌਰਾ ਕਿੱਦਾਂ ਬਣਾਇਆ ਹੋਇਆ ਹੈ ਕਿ ਠੰਡ ਤੋਂ ਬਚਦੇ ਆਏ ਹੋ ਇਹਨੂੰ? ਬਸ ਆਂਦੇ ਜੈ ਜੈ ਦਾਣਾ ਤਹਿ ਤਹਿ ਖਾਣਾ। ਬਿਲਕੁਲ ਸਹੀ ਗੱਲ। ਅਸੀਂ ਸ਼ੂਟ ਕਰਨਾ ਸੀਗਾ ਜੀ, ਤੀਸਰਾ ਗੀਤ ਆ। ਠੀਕ ਹੈ। ਬਾਈ ਵਿੱਕੀ ਧਾਲੀਵਾਲ ਹੋਰਾਂ ਦਾ ਲਿਖਿਆ। ਠੀਕ ਹੈ ਜੀ। ਤੇ ਇਕਵਿੰਦਰ ਦਾ ਮਿਊਜ਼ਿਕ ਸੀਗਾ, ਰੂਪਨ ਬੱਲ ਹੋਰਾਂ ਦੇ ਨਾਲ ਸ਼ੂਟ ਕਰਨਾ ਸੀ। ਵੈਰੀ ਗੁੱਡ। ਤੇ ਫਿਰ ਬਾਈ ਹੋਰਾਂ ਨੇ ਕਿਹਾ ਵੀ ਆਂਦੇ ਆਪਾਂ ਕੈਲੀਫੋਰਨੀਆ ਸ਼ੂਟ ਕਰਨਾ। ਵੈਰੀ ਨਾਈਸ। ਤੇ ਮੈਂ ਕਿਹਾ ਕੋਈ ਨਹੀਂ, ਫਿਰ ਊਂਠ ਹਟਾਉਂਦੇ ਘੋੜੇ ਲੱਗੇ ਜਾਣਗੇ। ਤੇ ਫਿਰ ਇੱਥੇ ਬਾਈ ਹੋਰੀ ਸਾਡੇ ਸੀਗੇ ਜੇਪੀ ਤੇ ਮਿਸਟਰ ਸੋਨੂ ਆ ਸਾਡੇ ਵੈਜ ਆਰਟ ਹਾਊਸ ਤੋਂ। ਉਹ ਕਹਿੰਦੇ ਵੀ ਅਸੀਂ ਇੱਥੇ ਦੇ ਅਰੇਂਜਮੈਂਟਸ ਦੇਖਾਂਗੇ, ਤੁਸੀਂ ਆ ਜਾਓ। ਠੀਕ ਹੈ। ਤੇ ਬਸ ਫਿਰ ਆ ਕੇ ਇੱਥੇ ਸ਼ੂਟ ਕੀਤਾ, ਅੱਜ ਫਾਈਨਲੀ ਡਨ ਕੀਤਾ ਵਾ ਸ਼ੂਟ। ਵੈਰੀ ਗੁੱਡ। ਤੇ ਹੁਣ ਰਿਲੀਜ਼ ਕਰਾਂਗੇ। ਠੀਕ ਹੈ। ਵਿਆਹਾਂ ਸ਼ਾਦੀਆਂ ਵਾਲਾ ਗੀਤ ਆ। ਅੱਛਾ ਜੀ। ਮੁਟਿਆਰਾਂ ਤੇ ਮੁੰਡਿਆਂ ਦੇ ਨੱਚਣ ਗਾਉਣ ਵਾਲਾ ਗੀਤ ਆ, ਕਮਰਸ਼ੀਅਲ ਗੀਤ ਆ ਪੂਰਾ। ਹਾਂਜੀ, ਕਮਰਸ਼ੀਅਲ ਗੀਤ ਆ। ਸੋ ਸ਼ੂਟਿੰਗ ਡਨ ਹੋ ਚੁੱਕੀ ਆ ਪੂਰੀ? ਸੋ ਕਿੱਥੇ ਸ਼ੂਟ ਕਰਕੇ ਆਏ ਹੋ ਵੀ ਜਿਨ੍ਹਾਂ ਨੇ ਵੀਡੀਓ ਦੇਖਣੀ ਆ, ਜਿਨ੍ਹਾਂ ਨੂੰ ਹੁਣ ਤੁਸੀਂ ਦੱਸਿਆ ਵੀ ਸਾਡੇ ਕੈਲੀਫੋਰਨੀਆ ਵਾਲੇ ਤਾਂ ਦੇਖਣਗੇ ਹੀ? ਫਿਰ ਆਲ ਓਵਰ ਸੀਗਾ ਜੀ, ਜਿਵੇਂ ਸਾਡਾ ਸੈਨ ਫਰਾਂਸਿਸਕੋ ਦੇ ਵਿੱਚ ਸੀਗੇ ਕੁਝ ਸੀਨ। ਠੀਕ ਹੈ। ਤੇ ਕੁਝ ਸੀਗੇ ਫ੍ਰਿਜ਼ਨੋ, ਆਪਣੇ ਸੈਕਰਾਮੈਂਟੋ ਦੇ ਵਿੱਚ ਸੀਗੇ, ਫ੍ਰੀਮੌਂਟ। ਸੋ ਤੁਸੀਂ ਵੱਡਾ ਸ਼ਹਿਰ ਛੱਡਿਆ ਨਹੀਂ ਕੋਈ ਫਿਰ ਇਸ ਹਿਸਾਬ ਦੇ ਨਾਲ ਕੈਲੀਫੋਰਨੀਆ ਦਾ? ਵੈਰੀ ਨਾਈਸ। ਬਿਲਕੁਲ ਜੀ, ਬਿਲਕੁਲ। ਸੋ ਗੀਤ ਦੇ ਬੋਲ ਅਜੇ ਥੋੜੇ ਜਿਹੇ ਟੀਜ਼ ਕਰ ਸਕਦੇ ਹੋ ਕਿ ਇੰਤਜ਼ਾਰ ਕਰੀਏ? ਅਸੀਂ ਇੰਤਜ਼ਾਰ ਕਰ ਲਓ। ਇੰਤਜ਼ਾਰ ਕਰ ਲਓ, ਮੈਂ ਸੁਣਾਉਂਗਾ ਇਸ ਤੋਂ ਬਾਅਦ। ਠੀਕ ਹੈ। ਸੋ ਬਾਕੀ ਜਿਹੜੇ ਤੁਸੀਂ ਵੀ ਇੰਤਜ਼ਾਰ ਕਰਿਓ, ਜਲਦੀ ਜਿਹੜਾ ਰਿਲੀਜ਼ ਹੋਣਾ। ਕਦੋਂ ਤੱਕ ਰਿਲੀਜ਼ ਹੋਊਗਾ ਫਿਰ ਇਹ ਗੀਤ? ਮਾਰਚ ਦੇ ਫਰਸਟ ਵੀਕ ਦੇ ਵਿੱਚ। ਗੀਤ ਦਾ ਟਾਈਟਲ ਦੱਸ ਸਕਦੇ ਹੋ ਕਿ ਅਜੇ? ਜੈਗੁਆਰ। ਠੀਕ ਹੈ। ਸੋ ਉਹ ਗੱਡੀਆਂ ਦਿਖਣਗੀਆਂ ਉਹਦੇ ਵਿੱਚ ਪੂਰੀਆਂ? ਗੱਡੀਆਂ ਦਿਸਣਗੀਆਂ ਜੀ। ਸੋ ਟੋਰਾਂਟੋ ਦੀ ਆਪਾਂ ਜੇ ਗੱਲ ਕਰੀਏ, ਤੁਹਾਡਾ ਹੁਣ ਰਾਈਟ ਨਾ ਉਹ ਹੋਮਲੈਂਡ ਬਣ ਗਿਆ ਹੈ, ਆਪਾਂ ਕਹਿ ਸਕਦੇ ਹਾਂ ਹੋਮ ਟਾਊਨ ਜਿਹੜਾ। ਤੁਹਾਡੇ ਹੁਣ ਟੋਰਾਂਟੋ ਦੇ ਵਿੱਚ ਕਲਾਕਾਰ ਬਹੁਤ ਨੇ। ਹਾਂਜੀ। ਇਹ ਚਲੋ ਇੱਕ ਟਾਈਮ ਦੇ ਉੱਤੇ ਹੁੰਦਾ ਸੀਗਾ ਵੀ ਜਿਹੜਾ ਪੰਜਾਬੀ ਜਿਸ ਨੇ ਸਿੰਗਿੰਗ ਦੇ ਵਿੱਚ ਆਉਣਾ ਜਾਂ ਆਪਣਾ ਨਾਮ ਕਮਾਉਣਾ, ਉਹਨੂੰ ਹੁੰਦਾ ਸੀਗਾ ਵੀ ਨਹੀਂ ਮੈਂ ਪੰਜਾਬ 'ਚ ਜਾਊਂਗਾ, ਉੱਥੇ ਜਾ ਕੇ ਕਾਮਯਾਬ ਹੋਇਆ ਜਾ ਸਕਦਾ। ਪਰ ਹੁਣ ਕਿਤੇ ਨਾ ਕਿਤੇ ਬਾਹਰ ਦੇ ਮੁਲਕ ਦੇ ਵਿੱਚ, ਖਾਸ ਕਰਕੇ ਆਪਾਂ ਜੇ ਕੈਨੇਡਾ ਦਾ ਜੇ ਨਾਮ ਲਈਏ, ਉਹਦੇ ਵਿੱਚ ਟੋਰਾਂਟੋ, ਵੈਨਕੂਵਰ ਵਾਲੇ ਪਾਸੇ ਦੋਨੋਂ ਹੀ ਕੋਸਟ ਦੇ ਵਿੱਚ ਜਿਹੜੇ ਟੋਰਾਂਟੋ ਵਾਲੇ ਜਿਹੜੇ ਐਸਐਮ ਬਾਦਸ਼ਾਹਤ ਜਿਹੜੀ ਉਹ ਲੈ ਰਹੇ ਆ, ਕਾਫੀ ਕਲਾਕਾਰ ਉੱਥੋਂ ਨਿਕਲ ਰਹੇ ਨੇ। ਕੀ ਇਸ ਦੇ ਵਿੱਚ ਕੀ ਉੱਥੇ ਦਾ ਕੋਈ ਹੁਣ ਖਾਸ ਕੋਈ ਚੀਜ਼ ਜਿਹੜੀ ਉੱਥੇ ਚੱਲ ਰਹੀ ਹੈ ਟੋਰਾਂਟੋ ਦੇ ਵਿੱਚ? ਖਾਸ ਇਹ ਹੈ ਜੀ, ਇੱਕ ਜਦੋਂ ਦਾ ਥੋੜਾ ਈਜ਼ੀ ਕੀਤਾ, ਸਟੂਡੈਂਟਸ ਆਏ। ਮੈਂ ਵੀ ਐਜ਼ ਅ ਬਤੌਰ ਸਟੂਡੈਂਟ ਆਇਆ ਜੀ। ਤੇ ਸਾਡੇ ਪਹਿਲਾਂ ਵੀ ਬਜ਼ੁਰਗ ਚਲੋ ਜਿਵੇਂ ਆਏ ਆ, ਪੁਰਾਣੀਆਂ ਪੀੜ੍ਹੀਆਂ ਆਈਆਂ ਵਾ, ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ। ਹੁਣ ਚਲੋ ਸਟੂਡੈਂਟ ਆਏ, ਅਸੀਂ ਸਾਰੇ ਆਏ, ਅਸੀਂ ਕੁਛ ਇਹੋ ਜਿਹੀ ਏਜ ਦੇ ਵਿੱਚ ਆ ਗਏ ਕਿ ਜਦੋਂ ਨੱਚਣ ਗਾਉਣ ਦਾ ਸ਼ੌਂਕ ਹੁੰਦਾ ਵੀ ਆ ਜੀ। ਬਿਲਕੁਲ। ਤੇ ਸੋਸ਼ਲ ਮੀਡੀਆ ਦੇ ਆਉਣ ਨਾਲ ਪਲੇਟਫਾਰਮ ਮਿਲਣ ਲੱਗ ਪਿਆ। ਇਹ ਤਾਂ ਹੈ। ਮੇਰੇ ਤੋਂ ਪਹਿਲਾਂ ਜਾਂ ਸਾਡੇ ਤੋਂ ਪਹਿਲਾਂ ਜਿਹੜੇ ਹੁਣ ਇਸ ਵੇਲੇ ਵੈਲ ਐਸਟੈਬਲਿਸ਼ ਸਿੰਗਰ ਨੇ, ਉਹਨਾਂ ਤੋਂ ਪਹਿਲਾਂ ਵੀ ਬਹੁਤ ਤਗੜੀਆਂ ਆਵਾਜ਼ਾਂ ਸ਼ਾਇਦ ਹੋਈਆਂ ਹੋਣਗੀਆਂ, ਪਲੇਟਫਾਰਮ ਨਹੀਂ ਕਈ ਵਾਰੀ ਮਿਲ ਨਹੀਂ ਸਕਿਆ। ਬਿਲਕੁਲ। ਤੇ ਹੁਣ ਪਲੇਟਫਾਰਮ ਮਿਲਣ ਲੱਗ ਗਿਆ ਤੇ ਟੋਰਾਂਟੋ ਹੱਬ ਬਣ ਗਿਆ
ਇਸੇ ਕਰਕੇ ਕਿਉਂਕਿ ਆਪਣੇ ਪੰਥ ਆਪਣਾ ਹੋ ਬਹੁਤ ਗਿਆ ਉੱਥੇ, ਚੰਗੀ ਗੱਲ ਹੈ ਵੈਸੇ ਜੀ। ਤੇ ਉੱਥੇ ਫਿਰ ਵਸੀਲੇ ਵੀ ਜ਼ਿਆਦੇ, ਜੇ ਕਹਿ ਲਓ ਵੀਡੀਓ ਡਾਇਰੈਕਟਰ ਵੀ ਉੱਥੇ ਨਿਕਲਣ ਲੱਗ ਪਏ, ਲਿਰਿਸਿਸਟ ਆ ਗਏ, ਫਿਰ ਮਿਊਜ਼ਿਕ ਵਾਲੇ ਵੀ ਜਿਹੜੇ ਸੱਜਣ ਸਾਰੇ, ਫਿਰ ਹੱਬ ਇਦਾਂ ਇਸ ਕਰਕੇ ਬਣ ਲੱਗ ਪਿਆ। ਸੋ ਸਾਰੇ ਜਾਣੀ ਕਮਿਊਨਿਟੀ ਜਿਹੜੀ ਉਹ ਇਕੱਠੀ ਹੋ ਗਈ ਆ। ਸੋ ਮਿਊਜ਼ਿਕ ਕਮਿਊਨਿਟੀ ਨੂੰ ਇੱਕ ਗੁੱਡ ਪਲੇਟਫਾਰਮ ਮਿਲਿਆ, ਚੰਗੀ ਗੱਲ ਆ। ਵਾਕਈ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਨੇ ਜਿਹੜੀਆਂ ਬਾਕੀਆਂ ਰੈਕਡ ਕੰਪਨੀਆਂ ਉਹਨਾਂ ਦੇ ਕੰਮ ਤਾਂ ਫੇਲ ਕੀਤੇ ਹੋਏ ਆ। ਬਿਲਕੁਲ ਜੀ ਬਿਲਕੁਲ। ਤੇ ਉਦੋਂ ਤੰਗ ਵੀ ਕਰਦੇ ਸੀ ਨਾ ਫਿਰ ਕਈ ਵੱਡੀਆਂ ਕੰਪਨੀਆਂ, ਅਜੇ ਵੀ ਕਰਦੇ ਨੇ ਜਿਹੜਾ ਫਸ ਜਾਂਦਾ। ਹਾਂ 4-4 6 ਮਹੀਨੇ ਲਾਈਨਾਂ ਚਲਾਈ ਰੱਖਦੇ। ਇੱਕ ਹੋਰ ਮੈਂ ਐਡ ਆਨ ਕਰੂੰਗਾ, ਜਿੱਥੇ ਟੋਰਾਂਟੋ ਦੇ ਵਿੱਚ ਸਿੰਗਿੰਗ ਦਾ ਕੰਮ ਪ੍ਰਫੁੱਲਿਤ ਹੋਇਆ ਨਾ, ਪੰਜਾਬ ਦੇ ਵਿੱਚ ਇੰਡਸਟਰੀ ਦੁਆਰਾ ਆਉਣ ਨਾਲ ਕਿਤੇ ਨਾ ਕਿਤੇ ਸਿੱਖੀ ਨੂੰ ਤੇ ਪੰਜਾਬੀਆਂ ਨੂੰ ਬੜੀ ਹੈਲਪ ਮਿਲੀ ਹੈ। ਕਿਉਂਕਿ ਜਿਹੜੇ ਪੰਜਾਬੀ ਮੁੰਡੇ ਸਿੱਖ ਸੀ ਜਾਂ ਨਾਨ ਸਿੱਖ ਵੀ ਸੀਗੇ, ਬੰਬੇ ਸਾਰੀ ਜ਼ਿੰਦਗੀ ਰੁਲਦਿਆਂ ਲੰਘ ਜਾਂਦੀ ਸੀ, ਉੱਥੇ ਵੱਸ ਨਹੀਂ ਸੀ ਚੱਲਦਾ, ਵੱਡੇ ਸ਼ਹਿਰ ਸੀ, ਖਰਚੇ ਵੱਧ ਜਾਂਦੇ ਹੁੰਦੇ ਸੀ, ਪਰਿਵਾਰਾਂ ਤੋਂ ਦੂਰ। ਇੱਥੇ ਆਉਣ ਨਾਲ ਇੱਕ ਤਾਂ ਪੱਗ ਦਾ ਰਸੂਖ ਫਿਰ ਵੱਧ ਗਿਆ, ਮੁੰਡੇ ਮੋਨੇ ਵੀ ਆ ਤੇ ਉਹ ਵੀ ਪੱਗਾਂ ਮੰਨਦੇ ਆ, ਦਸਤਾਰਾਂ ਸਜਾਉਂਦੇ ਆ। ਤੇ ਜਿਹੜਾ ਬਾਕੀ ਸਾਰੇ ਹਰ ਕਮਿਊਨਿਟੀ ਵਾਸਤੇ ਪੰਜਾਬੀ ਬਚੀ ਆ, ਕਹਿ ਸਕਦੇ ਹਾਂ ਬੇਸਿਕਲੀ ਪੰਜਾਬੀ ਬਚੀ ਆ ਇੱਕ ਵਾਰੀ ਉਹਦੇ ਨਾਲ, ਨਹੀਂ ਤੇ ਹੋਰ ਵੀ ਆਪਣਾ ਨੁਕਸਾਨ ਹੋ ਸਕਦਾ ਸੀ, ਆਲਰੇਡੀ ਬਹੁਤ ਹੋਇਆ ਵਾ ਆਲਰੇਡੀ। ਹਾਂ ਚਲੋ ਇਹ ਸੋਸ਼ਲ ਮੀਡੀਆ ਦਾ ਆਈ ਥਿੰਕ ਇਹ ਬਿਲਕੁਲ ਤੁਹਾਡੀ ਸਹੀ ਗੱਲ ਆ ਵੀ ਜਿਹੜੀ ਮਾਈਨੋਰਟੀਜ਼ ਦੇ ਲਈ ਖਾਸ ਕਰਕੇ ਜਿਹੜਾ ਇੱਕ ਸੋਸ਼ਲ ਮੀਡੀਆ ਆ ਉਹ ਇੱਕ ਅੰਮ੍ਰਿਤ ਵਾਂਗੂ ਹੀ ਇੱਕ ਕਹਿ ਸਕਦੇ ਆ ਵੀ ਕੰਮ ਕਰਦਾ, ਵੀ ਉਹ ਪੁਨਰਜੀਵਿਤ ਜਿਹੜੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਕੋਈ ਗੱਲ ਦੱਸਣੀ ਹੋਵੇ ਜਾਂ ਆਪਣੀ ਕੋਈ ਕਲਾ ਜਿਹੜੀ ਦਿਖਾਉਣੀ ਹੋਵੇ। ਕਿਉਂਕਿ ਇਹ ਵੀ ਨਾਲ ਹੀ ਅੰਮ੍ਰਿਤ ਇਹ ਵੀ ਗੱਲ ਹੈਗੀ ਆ ਵੀ ਹੋਰ ਵੀ ਤੁਹਾਡੇ ਸਰਨਾਮਾ ਜਿਹੜਾ ਇੱਕ ਹੋਰ ਵੀ ਹੋਇਆ ਚੀਮਾ, ਉਹ ਵੀ ਬਹੁਤ ਮਸ਼ਹੂਰ ਹੋ ਗਿਆ ਸੀਗਾ ਇਸੇ ਸੋਸ਼ਲ ਮੀਡੀਆ ਦੇ ਕਰਕੇ। ਵੇਖ ਲਓ ਸੋਸ਼ਲ ਮੀਡੀਆ ਕਿੱਥੋਂ ਕਿੱਥੇ ਲੈ ਜਾਂਦਾ ਬੰਦਾ, ਭਾਵੇਂ ਹੁਣ ਆਪਣੇ ਕੰਮ ਘਰ ਛੱਡ ਕੇ ਬੈਠਾ ਹੋਵੇ। ਸੋ ਚਲੋ ਬਹੁਤ ਵਧੀਆ, ਬਹੁਤ ਜਿਹੜਾ ਚੰਗੀ ਗੱਲ ਆ। ਸੋ ਪੁਰਾਣੇ ਗੀਤਾਂ ਦੇ ਵਿੱਚੋਂ ਜੇ ਤੁਸੀਂ ਕੁਛ ਬੋਲ ਸਾਡੇ ਜਿਹੜੇ ਆ ਸਰੋਤਿਆਂ ਨੂੰ ਕੁਛ ਸੁਣਾਓ। ਹਾਂਜੀ, ਸਭ ਤੋਂ ਪਹਿਲਾਂ ਆਇਆ ਸੀ ਜੀ ਗੀਤ ਆਪਣਾ ਘੈਂਟ ਬੰਦੇ ਜੀ, ਜੈਲਦਾਰ ਪ੍ਰਗਟ ਹੋਰਾਂ ਨੇ ਲਿਖਿਆ ਸੀ ਜੀ, ਜਿਨ੍ਹਾਂ ਦੀ ਕਲਮ ਤੋਂ ਤੁਸੀਂ ਕਿਊਟ ਮੁੰਡਾ ਸ਼ੈਰੀ ਮਾਨ ਹੋਰਾਂ ਦਾ ਸੁਣ ਚੁੱਕੇ ਜੀ ਜੀ। ਉਹ ਤਾਂ ਮੈਂ ਸੁਣਾਉਣਾ ਜੀ। ਹੋ ਯਾਰੀਆਂ ਨਿਭਾਈਆਂ ਯਾਰ ਮਾਰਾਂ ਨਹੀਂ ਉਹ ਕੀਤੀਆਂ, ਮਤਲਬ ਵਾਲੀਆਂ ਵੀ ਰੱਖੀਆਂ ਨਹੀਂ ਨੀਤੀਆਂ, ਦਿਲ ਰੱਖੇ ਸਾਫ਼ ਤਾਈਓ ਉੱਚੇ ਨੇ ਗਰਾਫ, ਦਿਲ ਰੱਖੇ ਸਾਫ਼ ਤਾਈਓ ਉੱਚੇ ਨੇ ਗਰਾਫ, ਦਗੇਬਾਜ਼ੀ ਨਹੀਂ ਉਹ ਕੀਤੀ ਖਰੇ ਤਾਂ, ਉਹ ਘੈਂਟ ਬੰਦਿਆਂ ਦੇ ਵਿੱਚ ਸੋਹਣੀਏ ਆਉਂਦਾ ਨਿੱਤ ਮਿੱਤਰਾਂ ਦਾ ਨਾਂ, ਉਹ ਸਿਰਾ ਬੰਦਿਆਂ ਦੇ ਵਿੱਚ ਸੋਹਣੀਏ ਆਉਂਦਾ ਨਿੱਤ ਮਿੱਤਰਾਂ ਦਾ ਨਾਂ। ਕੀ ਬਾਤ ਹੈ ਅੰਮ੍ਰਿਤ, ਬਹੁਤ ਵਧੀਆ। ਸੋ ਆਵਾਜ਼ ਤੁਹਾਡੀ ਦੋਨੋਂ ਪਾਸੇ ਡਾਇਲੌਗ ਦੇ ਪੱਖੋਂ ਵੀ ਤੇ ਇਦਾਂ ਵੀ ਜਿਹੜੀ ਗੁੱਡ ਆ। ਸੋ ਵਧੀਆ ਹੈ, ਸਿੰਗਿੰਗ ਨੂੰ ਜਿਹੜਾ ਜ਼ਰੂਰ ਨਾਲ ਦੇ ਨਾਲ ਸਿੱਖਦੇ ਰਹਿਣਾ ਚਾਹੀਦਾ। ਆਪਣਾ ਜਿਹੜੀ ਕੋਈ ਹੌਬੀ ਆ, ਜੇ ਉਸ ਦੇ ਵਿੱਚ ਤੁਸੀਂ ਥੋੜੀ ਜਿਹੀ ਮਹਾਰਤ ਹੁਨਰ ਹਾਸਲ ਕਰ ਲਓ ਤੇ ਉਸ ਨੂੰ ਹੋਰ ਤਰਾਸ਼ਦੇ ਜਾਓ ਤਾਂ ਵਧੀਆ ਜਿਹੜਾ ਇਹ ਅੱਗੇ ਤੋਂ ਅੱਗੇ ਜਿਹੜਾ ਬਣਦੇ ਜਾਂਦੇ ਆ। ਜਿੱਦਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ 1-2 ਸਿੰਗਿੰਗ ਦੇ 1-2 ਗੀਤ ਕਰਕੇ ਹਿੱਟ ਹੋ ਜਾਂਦੇ, ਪਰ ਬਾਅਦ ਦੇ ਵਿੱਚ ਲੱਭਦੇ ਨਹੀਂ ਕਿਉਂਕਿ ਉਹ ਗਾਂਹ ਤੋਂ ਗਾਂਹ ਜਿਹੜੇ ਉਹ ਆਪਣੀ ਹੁਨਰ ਨੂੰ ਤਰਾਸ਼ਦੇ ਨਹੀਂ। ਸੋ ਬਿਲਕੁਲ ਵਧੀਆ, ਚੰਗੀ ਗੱਲ ਆ। ਸੋ ਗੁੱਡ ਆ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਆਪਾਂ ਪੰਜਾਬੀ ਹੁਣ ਮਿਊਜ਼ਿਕ ਇੰਡਸਟਰੀ ਦੀ ਜੇ ਆਪਾਂ ਗੱਲ ਕਰਦੇ ਹਾਂ ਅੰਮ੍ਰਿਤ, ਵੀ ਤੁਹਾਨੂੰ ਕੀ ਲੱਗਦਾ ਆ ਵੀ ਜਿੱਦਾਂ ਆਪਾਂ ਰੈਕਡ ਲੇਬਲਸ ਦੀ ਵੀ ਹੁਣੇ ਗੱਲ ਕਰਕੇ ਹਟੇ ਹਾਂ ਵੀ ਜਿਹੜਾ ਫਸ ਜਾਂਦਾ ਉਸ ਦਲਦਲ ਦੇ ਵਿੱਚ ਤੇ ਜਿਹੜਾ ਇਸ ਦੇ ਜ਼ਰੀਏ ਨਿਕਲ ਜਾਂਦਾ ਆ, ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਦਾ ਕਿੰਨਾ ਕੁ ਦੇਖਦੇ ਹੋ ਰੋਲ, ਵੀ ਕੋਈ ਰਵੇਗਾ ਵੀ ਇੱਦਾਂ ਰੈਕਡ ਲੇਬਲਸ ਦਾ, ਜਾਂ ਹਰ ਇੱਕ ਜਣਾ ਆਪਣੇ ਪੱਧਰ ਦੇ ਉੱਤੇ ਜਿਹੜਾ ਕਰੀ ਚੱਲੂਗਾ? ਕਰ ਰਹੇ ਹੁਣ ਤਾਂ ਤਕਰੀਬਨ ਹਰ ਇੱਕ ਨੂੰ ਹੁੰਦਾ ਕਿ ਮੈਂ ਆਪਦਾ ਚੈਨਲ ਬਣਾਵਾਂ, ਉਸ ਪਾਸੇ ਕਰਾਂ, ਬਿਕੋਜ਼ ਲੋਕੀ ਖਰਾਬ ਹੋਏ ਆ ਬਹੁਤ। ਨੋ ਡਾਊਟ ਅੱਛੀਆਂ ਕੰਪਨੀਆਂ ਨੇ, ਆਪਾਂ ਨਾਮ ਕਿਸੇ ਪਾਸੇ ਨਹੀਂ ਲੈਣਾ, ਚੰਗੀਆਂ ਕੰਪਨੀਆਂ ਨੇ, ਉਹਨਾਂ ਨੇ ਪ੍ਰਮੋਟ ਬਹੁਤ ਕੀਤੇ ਨੇ, ਅਜੇ ਕਰ ਵੀ ਰਹੀਆਂ ਨੇ। ਉਹ ਵਿੱਚੋਂ ਫਿਰ ਕਈ ਵਾਰੀ ਕੋਈ ਆ ਜਾਂਦੇ ਬੰਦੇ ਇਹੋ ਜਿਹੇ, ਜਾਂ ਕਈ ਵਾਰੀ ਕਹਿੰਦੇ ਆ ਨਾ ਵੀ ਜਦੋਂ ਹੁਸਨ ਹੋਵੇ ਨਜ਼ਾਕਤ ਆ ਜਾਂਦੀ ਹੈ, ਜਦੋਂ ਫਿਰ ਕੋਈ ਕੰਪਨੀ ਕਈ ਵਾਰੀ ਬਹੁਤ ਹਾਈਪ ਤੇ ਪਹੁੰਚ ਜਾਂਦੀ ਆ, ਫਿਰ ਪੈਰ ਛੱਡਣ ਲੱਗ ਜਾਂਦੇ ਆ। ਸੋ ਇਹ ਟ੍ਰੈਂਡ ਤਕਰੀਬਨ ਚੇਂਜ ਹੋ ਗਿਆ ਵਾ, ਤੇ ਮੇਰੇ ਖਿਆਲ ਉਹ ਚੀਜ਼ ਸ਼ਾਇਦ ਖਤਮ ਹੋ ਜਾਊਗੀ ਜੇ ਤਰੀਕੇ ਨਾਲ ਨਾ ਚੱਲੇ। ਜੇ ਬੰਦੇ ਨੂੰ ਬੰਦਾ ਸਮਝਣਾ ਸ਼ੁਰੂ ਨਾ ਕੀਤਾ ਤਾਂ ਫਿਰ ਕੰਮ ਹੋਊਗਾ। ਬਿਲਕੁਲ, ਇਹ ਆਈ ਥਿੰਕ ਇਹ ਹਰ ਇੱਕ ਪਾਸੇ ਜਿਹੜੀ ਚੀਜ਼ ਇਸ ਨੂੰ ਆਪਾਂ ਲਾਗੂ ਕਰ ਸਕਦੇ ਹਾਂ। ਕਿਸੇ ਪਾਸੇ ਆ ਜੀ ਦੇਖੋ ਮੂਵਮੈਂਟਸ ਉੱਠਦੀਆਂ ਨੇ ਵੱਡੀਆਂ, ਜਦੋਂ ਕਿਸੇ ਨੂੰ ਰੋਜੀ ਰੋਟੀ ਤੋਂ ਆਵਾਜ਼ਾਰ ਕਰ ਦੇਣਾ, ਕਿਸੇ ਨੂੰ ਤੰਗ ਕਰਨਾ,
ਤਾਂ ਫਿਰ ਉਹ ਸਤਿਆ ਬੰਦਾ ਕੁਝ ਵੀ ਕਰਦਾ, ਰਿਬੈਲੀਅਨ ਉੱਥੋਂ ਫਿਰ ਪੈਦਾ ਹੁੰਦੇ ਆ, ਰੈਵੋਲੂਸ਼ਨ ਉੱਠਦੀ ਹੈ, ਹਥਿਆਰਬੰਦ ਸੰਘਰਸ਼ ਦੇ ਵਿੱਚ ਉੱਠਦੀ ਰਹੀ ਹੈ ਦੁਨੀਆ ਦੇ ਵੱਖੋ ਵੱਖਰੇ ਖਿੱਤਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਹੋ ਸਕਦੀ ਹੈ। ਸੋ ਬਿਲਕੁਲ ਇਹ ਗੱਲ ਤੁਹਾਡੀ, ਇਸ ਦੇ ਵਿੱਚ ਕੋਈ ਦੋਰਾਵਾਂ ਨਹੀਂ ਆ। ਤੇ ਜਿੱਦਾਂ ਹੁਣ ਤੁਸੀਂ ਅੰਮ੍ਰਿਤ ਸਿੱਖਦੇ ਹੋ, ਰਾਈਟ ਨਾਓ ਤੁਹਾਡਾ ਮਕਸਦ ਕੀ ਆ ਸਿੰਗਲਸ ਦੇ ਵਿੱਚ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਲਬਮ ਵਗੈਰਾ ਕਰਨ ਦਾ ਵੀ ਕੋਈ ਹੈ, ਜਾਂ ਰਾਈਟ ਨਾਓ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਸਿੰਗਲਸ ਦਾ ਉਦਾਂ ਹੀ ਚਲਾਈ ਰੱਖਣਾ ਹੈ? ਅਜੇ ਫਿਲਹਾਲ ਤੇ ਸਿੰਗਲ ਕਰ ਰਹੇ ਆ, ਬਾਕੀ ਕੋਈ ਕਿਤੇ ਪਲਾਨ ਬਣ ਜਾਵੇ ਤੇ ਵੱਖਰੀ ਗੱਲ ਆ, ਜੇ ਬਣ ਗਿਆ ਫਿਰ ਦੇਖ ਵੀ ਲਵਾਂਗੇ। ਜੇ ਟ੍ਰੈਂਡ ਕਈ ਵਾਰੀ ਚੇਂਜ ਹੋ ਜਾਂਦਾ, ਸਮੇਂ ਦੀ ਮੰਗ ਚੇਂਜ ਹੋ ਜਾਂਦੀ, ਕਈ ਵਾਰੀ ਬੰਦਾ ਪਰਮਾਤਮਾ ਨੇ ਕਿਰਪਾ ਕੀਤੀ ਉਸ ਜਗ੍ਹਾ ਤੇ ਪਹੁੰਚ ਕੇ, ਹੋ ਸਕਦਾ ਕਿਤੇ ਆਪ ਨੂੰ ਟ੍ਰੈਂਡ ਚੇਂਜ ਕਰਨ ਦਾ ਮੌਕਾ ਮਿਲ ਜਾਏ। ਬਿਲਕੁਲ, ਇਹ ਕੁਝ ਨਹੀਂ ਕਿਹਾ ਜਾ ਸਕਦਾ ਕਦੋਂ ਕਿਹਦੇ ਮੋਢੇ ਦੇ ਉੱਤੇ ਕਿਹੜੀ ਜ਼ਿੰਮੇਵਾਰੀ ਜਿਹੜੀ ਉਹ ਲੱਗ ਜਾਂਦੀ ਹੈ। ਹੁਣ ਮੂਵੀ ਦਾ ਸੀਗਾ, ਮੂਵੀ ਆਈ 16 ਦੇ ਵਿੱਚ, ਤੇ ਜਦੋਂ ਵੀ ਕਿਤੇ ਜਾਣਾ ਕਿਸੇ ਨੇ ਇੰਟਰੋਡਿਊਸ ਕਰਾਉਣਾ ਕਿ ਇਹਨਾਂ ਨੇ ਆਵਾਜ਼ ਇਦਾਂ ਕੀਤਾ, ਤੇ ਹੁਣ ਮੈਂ 10 ਕੁ ਦਿਨ ਤਕਰੀਬਨ ਹੋਏ ਆ, ਸਵੇਰੇ ਉੱਠਿਆ ਤੇ ਮੈਨੂੰ ਕਿਸੇ ਨੇ ਲਿੰਕ ਭੇਜਿਆ ਕਿ ਵੀਡੀਓ ਪਈ ਆ, ਪੰਥਕ ਮੀਡੀਆ ਪੇਜ ਸੀਗਾ ਫੇਸਬੁੱਕ ਤੇ ਉਹਦੇ ਵਿੱਚ ਤਕਰੀਬਨ 7 ਘੰਟਿਆਂ ਦੇ ਵਿੱਚ 2,5-3 ਹਜ਼ਾਰ ਸ਼ੇਅਰ ਸੀਗਾ। ਉਸ ਚੀਜ਼ ਦੇ ਨਾਲ ਜਿਵੇਂ ਇੱਕੋ ਦਮ ਪਤਾ ਨਹੀਂ ਕਦੋਂ ਕੀ ਹੋ ਜਾਣਾ, ਕੀ ਪਤਾ ਨਹੀਂ ਕਦੋਂ ਕੀ। ਸੋ ਇਹ ਪਾਵਰ ਅੱਜ ਕੱਲ ਦੀ ਜਿਹੜੀ ਇਹ ਸੋਸ਼ਲ ਮੀਡੀਆ ਦੀ ਪਾਵਰ ਜਿਹੜੀ ਬਹੁਤ ਆ, ਸੋ ਬਹੁਤ ਜ਼ਿਆਦਾ ਇਸ ਨੂੰ ਤਰੀਕੇ ਦੇ ਨਾਲ ਵਰਤਣ ਦੀ ਵੀ ਜ਼ਰੂਰਤ ਹੈਗੀ ਹੈ ਨਾਲ ਦੇ ਨਾਲ, ਕਿਉਂਕਿ ਨਹੀਂ ਤਾਂ ਲੋਕ ਗੁੱਥਮ ਗੁੱਥੀ ਗਾੜੋ ਗਾਲੀ ਬਹੁਤ ਹੋਏ ਹੁੰਦੇ ਆ। ਸੋ ਸਬਰ ਰੱਖਿਆ ਕਰੋ ਭਾਈ, ਪੇਸ਼ੈਂਸ ਰੱਖਿਆ ਕਰੋ। ਇਹ ਇੰਨਾ ਕਿਸੇ ਨੇ ਕੁਛ ਦਾ ਕੁਛ ਨਹੀਂ ਏਦਾਂ ਨਹੀਂ ਪਟ ਕੇ ਲੈ ਜਾਣਾ, ਸਬਰ ਜਿਹੜਾ ਜ਼ਰੂਰੀ ਆ। ਮੈਂ ਹਮੇਸ਼ਾ ਜਦੋਂ ਵੀ ਕੋਈ ਵੀ ਆਉਂਦੇ ਮੈਂ ਜ਼ਰੂਰ ਉਹਨਾਂ ਨੂੰ ਇਹ ਪੁੱਛਦਾ ਹੁੰਦਾ ਵੀ ਇਹ ਆਪਾਂ ਕਦੋਂ ਬਦਲਾਵ ਆ ਸਕਦਾ ਹੈ, ਵੀ ਇੱਕ ਦੂਜੇ ਦੇ ਨਾਲ ਇੰਨੇ ਉਲਝਦੇ ਕਿਉਂ ਆ? ਅਸਲ ਦੇ ਵਿੱਚ ਚੱਕਰ ਆ ਗਈ ਜਿਹੜਾ ਨਾ ਸੋਸ਼ਲ ਮੀਡੀਆ ਨੇ ਪਲੇਟਫਾਰਮ ਦੇ ਦਿੱਤਾ ਹਰ ਇੱਕ ਬੰਦੇ ਨੂੰ, ਮਾੜੇ ਨੂੰ ਵੀ ਤੇ ਚੰਗੇ ਨੂੰ ਵੀ। ਮਾੜੇ ਚੰਗੇ ਤੋਂ ਭਾਵ ਕਿ ਜਿਹਦਾ ਇੱਕ ਮਾਨਸਿਕ ਪੱਧਰ ਉੱਚਾ ਜਾਂ ਨੀਵਾਂ, ਆਰਥਿਕ ਤੌਰ ਦੀ ਨਹੀਂ ਮੈਂ ਗੱਲ ਕਰਦਾ, ਹੁਣ ਜਿਹਦਾ ਮਾਨਸਿਕ ਪੱਧਰ ਬਹੁਤ ਨੀਵਾਂ ਵਾ, ਉਹਨੇ ਮੰਦ ਸ਼ਬਦਾਵਲੀ ਵਰਤਣੀ। ਦੂਸਰਾ ਵਾ, ਆਪਾਂ ਕਿਸੇ ਤਰ੍ਹਾਂ ਦੇ ਵੀ ਮਸਲੇ ਦੇਖ ਲਈਏ, ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ, ਕੋਈ ਰਿਲੀਜੀਅਸ ਹੋ ਜਾਵੇ, ਕੋਈ ਫਾਈਨੈਂਸ਼ੀਅਲ, ਕਿਸੇ ਜਦੋਂ ਕਮੈਂਟ ਪੜ੍ਹ ਕੇ ਦੇਖ ਲਓ, ਚਲੋ ਕਈ ਵਾਰੀ ਹੁਣ ਨਹੀਂ ਟਾਈਮ ਹੁੰਦਾ, ਪਹਿਲਾਂ ਪੂਰੀ ਰਿਸਰਚ ਕਰੀਦੀ ਸੀ ਇਸ ਚੀਜ਼ ਤੇ। ਜਦੋਂ ਕੋਈ ਮੰਨ ਲਓ 2-3 ਬੰਦੇ ਬਹਿਸ ਕਰ ਰਹੇ ਆ, ਜਿਹੜਾ ਬੰਦਾ ਲੌਜਿਕ ਦੇ ਕੇ ਆਪਣੀ ਗੱਲ ਨੂੰ ਸੱਚਾ ਪ੍ਰੂਵ ਕਰ ਗਿਆ, ਔਰ ਗੱਲ ਹੈ ਵੀ ਸੱਚਾ ਵਾ, ਜਿਹੜਾ ਘੱਟ ਮਾਨਸਿਕਤਾ ਵਾਲਾ ਉੱਥੇ ਮੰਦ ਸ਼ਬਦਾਵਲੀ ਸ਼ੁਰੂ ਕਰ ਦੇਣੀ ਆ, ਕਿਉਂਕਿ ਮੰਦ ਸ਼ਬਦਾਵਲੀ ਤੇ ਗਾਲੀ ਗਲੋਚ ਤੇ ਗੁੱਸਾ ਇਹ ਹਾਰੇ ਬੰਦੇ ਦੀਆਂ ਨਿਸ਼ਾਨੀਆਂ। ਬਿਲਕੁਲ ਪਿੰਡਾਂ 'ਚ ਆਪਾਂ ਵੇਖ ਲਓ, ਬਕਸੇ ਤੇ ਉਹੀ ਧਿਰ ਚੁੱਕਦੀ ਜਿਹੜੀ ਇਲੈਕਸ਼ਨ ਹਾਰਨ ਡਈ ਹੁੰਦੀ ਹੈ, ਜਿਹੜੀ ਜਿੱਤਦੀ ਹੁੰਦੀ ਆ ਉਹ ਆਂਦੇ ਸ਼ਾਂਤੀਮਈ ਹੋਣ ਦਿਓ, ਆਪਾਂ ਜਿੱਤੇ ਬੈਠੇ ਆ। ਇਲੈਕਸ਼ਨਾਂ ਦਾ ਦੌਰ ਵੀ ਉੱਥੇ ਰੌਣੀ ਵਾਲਾ ਆ, ਦੇਖਦੇ ਆ ਉੱਥੇ ਵੀ ਕੀ ਜਿਹੜਾ ਬਣਦਾ ਆ। ਸੋ ਚਲੋ ਵਧੀਆ, ਗੁੱਡ ਆ। ਸੋ ਅੰਮ੍ਰਿਤ, ਬਹੁਤ ਬਹੁਤ ਸ਼ੁਭ ਇਛਾਵਾਂ ਨੇ ਸਾਡੇ ਵੱਲੋਂ ਤੁਹਾਨੂੰ, ਵੀ ਇਦਾਂ ਹੀ ਜਿਹੜਾ ਵਧੀਆ ਜਿਹੜਾ ਤੁਸੀਂ ਕੰਮ ਕਰੀ ਚੱਲੋ, ਘੈਂਟ ਬੰਦਿਆਂ ਦੇ ਵਾਂਗੂ ਘੈਂਟ ਬੰਦੇ ਬਣ ਕੇ ਜਿਹੜਾ ਇਦਾਂ ਦੇ ਕੰਮ ਜਿਹੜਾ ਤੁਸੀਂ ਚਲੀ ਚੱਲੋ, ਤੇ ਗਾਣੇ ਜਿਹੜੇ ਵਧੀਆ ਪਲੇ ਕਰਾਈ ਚੱਲੋ। ਤੇ ਇੱਕ ਜਿਹੜੀ ਹੋਰ ਗੱਲ ਜਿਹੜੀ ਜ਼ਰੂਰ, ਅੱਜ ਕੱਲ ਗਾਣੇ ਦੀ ਪਛਾਣ ਨਹੀਂ ਹੈ ਬਗੈਰ ਵੀਡੀਓ ਤੋਂ, ਅਦਰਵਾਈਜ਼ ਕੋਈ ਗਾਣਾ ਮੰਨਦਾ ਹੀ ਨਹੀਂ ਵੀ ਗਾਣਾ ਆਇਆ। ਹਾਂਜੀ, ਇੰਡਸਟਰੀ ਮਹਿੰਗੀ ਹੋ ਗਈ, ਜਾਂ ਕਹਿ ਲਓ ਕਰ ਦਿੱਤੀ ਗਈ, ਜਾਂ ਇਹ ਵੀ ਕਹਿ ਸਕਦੇ ਆ ਕਿ ਆਡੀਅנס ਵੀ ਚਾਹੁੰਦੀ ਆ ਕਿ ਸਾਨੂੰ ਵਿਜ਼ੂਅਲਾਈਜੇਸ਼ਨ ਨਾਲ ਮਿਲੇ, ਪਤਾ ਲੱਗੇ ਗਾਣਾ ਕੀ ਆ। ਕਿਉਂਕਿ ਇਹ ਸਕਿਪ ਵਾਲਾ ਜਿਹੜਾ ਬਟਨ ਆ ਗਿਆ ਨਾ, ਜਿਹੜੀ ਚੀਜ਼ ਨਹੀਂ ਪਸੰਦ ਆਈ ਚੱਲ ਵੀ ਸਕਿਪ। ਪਹਿਲਾਂ ਕੀ ਹੁੰਦਾ ਸੀ, ਕੈਸਟ ਅਸੀਂ ਰਾਤੀ ਰੂਪਨ ਬਾਲੂਰੀ ਤੇ ਬਾਈਰੀ ਸੀ ਬੈਠੇ ਗੱਲਾਂ ਕਰਦੇ ਸੀ ਜੀ ਕਿ ਕੈਸਟ ਲੈਣੀ, ਤੁਸੀਂ ਵੀ ਦੌਰ ਵੇਖਿਆ ਸਾਰੇ, ਕੈਸਟ ਲੈਣੀ, ਅੱਬਲ ਤੇ ਓਰੀਜਨਲ ਕੈਸਟਾਂ ਥੋੜੀਆਂ ਜਿਹੀਆਂ ਆਉਣੀਆਂ, ਵਿਕ ਜਾਣੀਆਂ, ਫਿਰ ਉਹਨੂੰ ਭਰਨ ਲਈ ਦੇਣਾ, ਉਹਨੇ ਹਫਤਾ 10 ਦਿਨ ਲਾ ਕੇ ਭਰ ਕੇ ਦੇਣੀ, ਤੇ ਉਹਨੂੰ ਸੁਣਨ 'ਚ ਰਸ ਬੜਾਉਣਾ, ਮਿਹਨਤ ਕੀਤੀ ਹੈ ਹਨਾ। ਤੇ ਵੀਡੀਓ ਹੋਵੇ ਨਾ ਹੋਵੇ, ਤੇ ਆਪ ਹੀ ਹਰ ਬੰਦਾ ਸੁਣਨ ਵਾਲਾ ਨਾ ਦਿਮਾਗ 'ਚ ਵੀਡੀਓ ਉਹਨੇ ਵਿਜ਼ੂਅਲਾਈਜ਼ੇਸ਼ਨ ਕੀਤੀ ਹੁੰਦੀ ਸੀ, ਗਾਣਾ ਚੱਲ ਰਿਹਾ, ਕੁੜੀ ਆਹ ਕਹਿ ਰਹੀ, ਮੁੰਡਾ ਆਹ ਕਹਿ ਰਿਹਾ, ਉਹ ਇੱਦਾਂ ਹੋਣਾ, ਉਹ ਪੀਂਘ ਚਟਾਊਂ ਸੋਹਣਿਆ, ਉਹ ਇੱਦਾਂ ਚੜਾਉਂਦਾ। ਹੁਣ ਲੋਕੀ ਚਾਹੁੰਦੇ ਆ ਵੀ ਚੀਜ਼ ਤਿਆਰ ਮਿਲੇ ਤੇ ਹਨਾ। ਚਲੋ ਜਿਵੇਂ ਗਾਇਕੀ ਦਾ ਟਰੈਂਡ ਬਦਲਿਆ, ਹਰ ਚੀਜ਼ ਬਦਲੀ, ਆਡੀਅנס ਵੀ ਬਦਲਦੀ ਹੈ, ਕੋਈ ਮਾੜੀ ਗੱਲ, ਉਹ ਫਿਰ ਚਾਹੁੰਦੇ ਆ ਵੀ ਹੋਵੇ। ਯੁੱਗ ਦੇ ਨਾਲ ਤਾਂ ਸਮਾਂ ਦੇ ਨਾਲ ਸਾਰੀ ਚੀਜ਼ਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਸੇਇੰਗ ਹੈ ਨਾ ਇੰਗਲਿਸ਼ ਦੀਆਂ, ਇਨ ਰੋਮ ਡੂ ਐਜ਼ ਰੋਮਨਸ ਡੂ, ਜੈਸਾ ਦੇਸ਼ ਵੈਸਾ ਭੇਸ, ਤੇ ਸਮੇਂ ਦੇ ਹਿਸਾਬ ਨਾਲ ਬਸ ਬਿਲਕੁਲ ਏਦਾਂ ਜਿਹੜਾ ਚਲਾਈ ਰੱਖਣਾ। ਚਲੋ ਬਹੁਤ ਵਧੀਆ। ਸੋ ਸ਼ੂਟ ਤੁਹਾਡਾ ਸਕਸੈਸਫੁਲ ਹੋ ਗਿਆ, ਤੇ ਤੁਸੀਂ ਗਾਣਾ ਦੱਸ ਰਹੇ ਸੀ ਜਿਹੜਾ ਜੈਗੁਆਰ ਹੈ, ਕਦੋਂ ਤੱਕ ਰਿਲੀਜ਼ ਹੋਣ ਦੀ ਆਸਾਰ ਨੇ? ਇਹ ਆਪਾਂ ਕਰਾਂਗੇ ਜੀ ਮਾਰਚ ਦੇ ਫਸਟ ਵੀਕ। ਅੱਛਾ, ਮਾਰਚ ਦੇ ਵਿੱਚ ਜਿਹੜਾ ਆ ਰਿਹਾ। ਜਿਹੜੇ ਸੱਜਣਾ ਦੇ ਵਿਆਹ ਆਉਣ ਵਾਲੇ ਆ, ਉਹਨੂੰ ਪ੍ਰੀ ਵੈਡ ਸ਼ੂਟ ਲਈ ਤਿਆਰ ਰਹਿਣ।
ਸੋ ਲੋਕ ਬਹੁਤ ਪਸੰਦ ਕਰਨਗੇ ਗੀਤ। ਬਹੁਤ ਵਧੀਆ। ਤੇ ਤਕਰੀਬਨ ਮੈਨੂੰ ਲੱਗਦਾ ਹਰ ਬੰਦਾ ਜਿਹਦਾ ਇਸ ਸੀਜ਼ਨ 'ਚ ਵਿਆਹ ਵਾ ਪ੍ਰੀ ਵੈਡ ਸ਼ੂਟ ਉੱਤੇ ਬਣਾਊਗਾ। ਵੈਰੀ ਗੁੱਡ। ਚਲੋ ਜੀ, ਬਹੁਤ ਬਹੁਤ ਸ਼ੁਭ ਇਛਾਵਾਂ। ਸਾਨੂੰ ਵੀ ਬਹੁਤ ਇੰਤਜ਼ਾਰ ਜਿਹੜਾ ਰਹੇਗਾ ਅੰਮ੍ਰਿਤ ਵੀਰੇ। ਸੋ ਬਹੁਤ ਬਹੁਤ ਸ਼ੁਭ ਇਛਾਵਾਂ ਤੇ ਬਹੁਤ ਚੰਗਾ ਲੱਗਾ ਤੁਸੀਂ ਆਏ, ਸਪੈਸ਼ਲ ਸਮਾਂ ਕੱਢ ਕੇ ਸਾਡੇ ਲਈ ਆਏ। ਮੈਨੂੰ ਪਤਾ ਤੁਸੀਂ ਤੁਹਾਡੀ ਕੱਲ ਨੂੰ ਤੜਕੇ ਜਿਹੜੀ ਤੁਹਾਡੀ ਫਲਾਈਟ ਵੀ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਆ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਉਮੀਦ ਕਰਦੇ ਤੁਹਾਨੂੰ ਚੰਗਾ ਲੱਗਾ ਹੋਊਗਾ। ਬਹੁਤ ਮਿਹਰਬਾਨੀ ਜੀ, ਸਰੋਤਿਆਂ ਦਾ ਧੰਨਵਾਦ, ਤੁਸੀਂ ਸਮਾਂ ਦਿੱਤਾ ਤੇ ਬਹੁਤ ਧੰਨਵਾਦੀ ਹਾਂ ਤੇ ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ, ਇੱਥੇ ਜਿਹੜਾ ਆਪਣੀ ਅੱਜ ਦੀ ਗੱਲਬਾਤ ਆ ਉਹ ਹੁਣ ਸਮਾਪਤ ਹੁੰਦੀ ਆ। ਸੋ ਗੱਲਬਾਤ ਕਰ ਰਹੇ ਸੀ ਆਪਾਂ ਨਵੇਂ ਉੱਭਰ ਰਹੇ ਜਿਹੜੇ ਆ ਸਿੰਗਰ ਅੰਮ੍ਰਿਤ ਚੀਮਾ, ਜਿਨ੍ਹਾਂ ਦੀ ਆਵਾਜ਼ ਤੁਸੀਂ ਬਤੌਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੂਵੀ ਜਿਹੜੀ ਆ ਧਰਮ ਯੁੱਧ ਮੋਰਚਾ ਦੇ ਵਿੱਚ ਇਹਨਾਂ ਦੀ ਆਵਾਜ਼ ਦੇ ਵਿੱਚ ਜਿਹੜੇ ਤੁਸੀਂ ਉਹਨਾਂ ਦੇ ਡਾਇਲੋਗ ਜਿਹੜੇ ਸੁਣੇ, ਇਹਨਾਂ ਨੇ ਕੁਝ ਡਾਇਲੋਗ ਆਪਾਂ ਨੂੰ ਸੁਣਾਏ ਵੀ। ਨਵਾਂ ਗੀਤ ਵੀ ਇਹਨਾਂ ਦਾ ਜਿਹੜਾ ਆ ਰਿਹਾ ਆ ਮਿਊਜ਼ਿਕ ਇੰਡਸਟਰੀ ਬਾਰੇ, ਹੋਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ, ਉਮੀਦ ਕਰਦੇ ਤੁਸੀਂ ਪਸੰਦ ਕੀਤੀਆਂ ਹੋਣਗੀਆਂ। ਅਗਲੀ ਵਾਰ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।